ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1863 ਦੇ ਵਿੱਚ ਅੱਜ ਦੇ ਦਿਨ ਮਹਾਰਾਣੀ ਜਿੰਦਾਂ ਦੀ ਇੰਗਲੈਂਡ ਦੇ ਵਿੱਚ ਮੌਤ ਹੋਈ। ਜੀ ਉਹੀ ਬਹਾਦਰ ਰਾਣੀ ਹੈ ਜਿਸ ਬਾਰੇ ਲਾਰਡ ਡਲਹੌਜ਼ੀ ਨੇ ਆਪਣੀ ਡਾਇਰੀ ਦੇ ਵਿੱਚ ਲਿਖਿਆ ਸੀ, ਉਹਨਾਂ ਦੀਆਂ ਖੁਫੀਆ ਡਾਇਰੀਆਂ 'ਚ ਵੀ ਸੀ ਕਿ ਸ਼ੀ ਇਜ਼ ਦਾ ਓਨਲੀ ਮੈਨ ਇਨ ਦਾ ਲਾਹੌਰ ਕੋਰਟ। ਜੀ ਕਿ ਲਾਹੌਰ ਦਰਬਾਰ ਜੇ ਕੋਈ ਮਰਦ ਹੈ ਤਾਂ ਇੱਕੋ ਹੀ ਹੈ, ਕਿ ਬਾਕੀ ਤਾਂ ਸਾਰੇ ਵਿਕੇ ਹੋਏ ਨੇ, ਖਰੀਦੇ ਹੋਏ ਨੇ। ਸੋ ਇਹ ਕਾਫੀ ਲੰਬਾ ਵਕਤ ਜਲਾਵਤਨੀ 'ਚ ਰਹੇ ਜਿੰਦਾ ਨੇਪਾਲ 'ਚ। ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਬੇਟਾ ਜਿਹੜਾ ਦਲੀਪ ਸਿੰਘ ਸੀ, ਜਿਹੜਾ ਆਪਣੀਆਂ ਜੜ੍ਹਾਂ ਨਾਲ ਟੁੱਟਿਆ ਸੀ, ਉਹ ਲੈ ਗਿਆ। ਪਰ ਇੰਗਲੈਂਡ ਜਾ ਕੇ ਵੀ ਉਹਨੇ ਵੱਧ ਤੋਂ ਵੱਧ 2 ਸਾਲ ਦਾ ਪੀਰੀਅਡ ਹੀ ਉਹ ਜਿਉਂਦੀ ਰਹੀ। 1861 ਦੇ ਵਿੱਚ ਉਹ ਇੰਗਲੈਂਡ ਗਈ ਔਰ ਬਾਅਦ 'ਚ ਉਹ ਜਿਹੜੀ 1863 'ਚ ਮੌਤ ਹੋਈ। ਉਹਦੀ ਡਿਜ਼ਾਇਰ ਸੀ ਕਿ ਆਪਣੇ ਪਤੀ ਦੇ ਨਾਲ, ਮਹਾਰਾਜਾ ਰਣਜੀਤ ਸਿੰਘ ਦੇ ਨਾਲ ਉਹਨਾਂ ਦਾ ਸੰਸਕਾਰ ਹੋਏ, ਜਾਂ ਦੂਸਰਾ ਉਹ ਉਹਨਾਂ ਨੇ ਨਹੀਂ ਮੰਨੀ, ਨਾਸਿਕ ਮਹਾਰਾਸ਼ਟਰ 'ਚ ਕੀਤਾ। ਜੀ ਬਾਅਦ ਦੇ ਵਿੱਚ ਉਹਨਾਂ ਦੀ ਡਾਟਰ ਸ਼ਹਿਜ਼ਾਦੀ ਬੰਬਾ ਨੇ ਉੱਥੋਂ ਅਸਥੀਆਂ ਲਿਆ ਕੇ ਤੇ ਲਾਹੌਰ ਦੇ ਵਿੱਚ ਜਿਹੜਾ ਉਹ ਰਸਮਾਂ ਕੀਤੀਆਂ ਧਾਰਮਿਕ। ਜੀ 1944 ਦੇ ਵਿੱਚ ਰਾਜਾ ਜੀ ਰਾਜਗੋਪਾਲਾਚਾਰੀਆ, ਜਿਸ ਨੂੰ ਰਾਜਾ ਜੀ ਕਹਿੰਦੇ ਸੀ, ਗਾਂਧੀ ਦੇ ਕਹਿਣ 'ਤੇ ਉਹਨੇ ਇੱਕ ਫਾਰਮੂਲਾ, ਕਿਉਂਕਿ ਪਾਕਿਸਤਾਨ ਨੇ 23 ਮਾਰਚ 1940 ਨੂੰ ਜਿਹੜਾ ਮੁਸਲਿਮ ਲੀਗ ਨੇ ਪਾਸ ਕਰ ਦਿੱਤਾ ਸੀ ਮਤਾ ਕਿ ਪਾਕਿਸਤਾਨ ਬਣਨਾ ਚਾਹੀਦਾ। ਸੋ ਇੱਕ ਸਮਝੌਤੇ ਦੇ ਤੌਰ 'ਤੇ ਇੱਕ ਰਾਜਾ ਜੀ ਫਾਰਮੂਲਾ ਦਿੱਤਾ ਗਿਆ, ਜਿਹਦੇ 'ਚ ਇਹ ਕਿਹਾ ਗਿਆ ਸੀ ਕਿ ਜਿਹੜੇ ਨਾਰਥ ਵੈਸਟ ਫਰੰਟੀਅਰ ਦੇ ਔਰ ਪੰਜਾਬ ਦੇ ਜ਼ਿਲ੍ਹੇ ਨਾਲ ਲੱਗਦੇ ਨੇ, ਉਹਨਾਂ ਦਾ ਇੱਕ ਯੂਨਿਟ ਬਣਾ ਦਿੱਤਾ ਜਾਏ। ਜੇ ਮੁਸਲਿਮ ਲੀਗ ਜਿਹੜੀ ਗਵਰਨਮੈਂਟ ਇੰਟਰਿਮ ਬਣਨੀ ਹੈ ਉਹਦੇ 'ਚ ਕੋਆਪਰੇਟ ਕਰੇ, ਔਰ ਉਹਦੇ 'ਚ ਇਹ ਹੱਕ ਹੋਏ ਕਿ ਜੇ ਕੋਈ ਵਲੰਟੈਰਲੀ ਜਿਹੜੀ ਆਬਾਦੀ ਇੱਧਰਲੀ ਉੱਧਰ ਜਾਣਾ ਚਾਹੁੰਦੀ ਹੈ, ਉੱਧਰਲੀ ਇੱਧਰ, ਉਹਨੂੰ ਮੰਨ ਲਿਆ ਜਾਏ। ਜੀ ਅਸਲ 'ਚ ਪਾਕਿਸਤਾਨ ਦਾ ਆਧਾਰ ਮੁੜ ਕੇ ਇਹੀ ਫਾਰਮੂਲਾ ਬਣਿਆ। ਪਰ ਅਕਾਲੀ ਲੀਡਰਾਂ ਨੂੰ 1944 'ਚ ਵੀ ਇਹ ਅਕਲ ਨਹੀਂ ਆਈ ਜਾਂ ਸਮਝ ਨਹੀਂ ਆਈ ਕਿ ਇਸ ਫਾਰਮੂਲੇ ਨੂੰ ਗਾਂਧੀ ਨੇ ਵੀ ਮਨਜ਼ੂਰੀ ਦੇ ਦਿੱਤੀ ਸੀ, ਅਤੇ ਇਹ ਗਾਂਧੀ ਦੇ ਬਿਆਨਾਂ 'ਤੇ ਯਕੀਨ ਕਰਦੇ ਸੀ ਕਿ ਜੀ ਉਹ ਦੇਸ਼ ਟੁੱਟੇਗਾ ਨਹੀਂ ਤਾਂ ਫਲਾਣਾ ਨਹੀਂ ਤਾਂ ਢਿਮਕਾ ਨਹੀਂ। ਸੋ ਜੇ ਸਿੱਖ ਸਿਆਣੇ ਹੁੰਦੇ ਇਸ ਫਾਰਮੂਲੇ ਤੋਂ ਬਾਅਦ ਹੀ ਦੇਖਦੇ ਕਿ ਉਹ ਕਿਹੜਾ ਸੈਟਅਪ ਦੇ ਵਿੱਚ ਆਪਣਾ ਕੀ ਰੋਲ ਅਦਾ ਕਰ ਸਕਦੇ ਨੇ। ਪਾਕਿਸਤਾਨ ਨਾਲ ਵੀ ਨੈਗੋਸ਼ੀਏਟ ਕਰਦੇ, ਇੰਡੀਆ ਨਾਲ ਵੀ ਕਰਦੇ, ਔਰ ਜਿਹੜਾ ਮਿਸਟਰ ਜਿਨ੍ਹਾਂ ਨਾਲ ਔਰ ਨਹਿਰੂ ਨਾਲ, ਜੀ ਔਰ ਆਪਣਾ ਬੈਸਟ ਜਿਹੜਾ ਉਹਦੇ 'ਚੋਂ ਸੋਲਿਊਸ਼ਨ ਕੱਢ ਸਕਦੇ ਸੀ। 1980 ਦੇ ਵਿੱਚ ਅੱਜ ਦੇ ਦਿਨ ਦਲ ਖਾਲਸਾ ਨੇ, ਜਿੱਥੇ 13 ਸਿੰਘ 13 ਅਪ੍ਰੈਲ 1978 ਨੂੰ ਜਿਸ ਥਾਂ 'ਤੇ ਸ਼ਹੀਦ ਹੋਏ ਸੀ, ਉੱਥੇ ਖਾਲਿਸਤਾਨ ਦਾ ਝੰਡਾ ਲਹਿਰਾਇਆ। ਔਰ 1984 ਦੇ ਵਿੱਚ ਨਿਹੰਗ ਸੰਤੇ ਨੇ ਇੰਡੀਅਨ ਗੌਰਮੈਂਟ ਦੇ ਕਹਿਣ 'ਤੇ ਅਕਾਲ ਤਖਤ ਸਾਹਿਬ, ਜਿਹਨੂੰ ਟੈਂਕਾਂ ਤੋਪਾਂ ਨਾਲ ਢਾਹਿਆ ਸੀ, ਉਹਦੀ ਮੁੜ ਉਸਾਰੀ ਦੀ ਜਾਂ ਰਿਪੇਅਰ ਦੀ ਜਿਹੜੀ ਆ ਉਹ ਕਾਰਵਾਈ ਸ਼ੁਰੂ ਕੀਤੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1619 ਦੇ ਵਿੱਚ ਪਹਿਲਾ ਕਾਲਾ ਜਿਹੜਾ ਉਹ ਅਮਰੀਕਾ ਦੇ ਵਿੱਚ ਆਇਆ, ਫਸਟ ਬਲੈਕ ਅਮੈਰੀਕਨ, ਜਿਹਦੀ ਉਮਰ 20 ਸਾਲ ਦੀ ਸੀ। ਉਹ ਜੇਮਸਟਾਊਨ ਵਰਜੀਨੀਆ ਦੇ ਵਿੱਚ ਆਇਆ। 1790 ਦੇ ਵਿੱਚ ਪਹਿਲੀ ਵਾਰ ਅਮਰੀਕਾ ਦੇ ਵਿੱਚ ਸੈਂਸਸ ਦੀ ਜਿਹੜੀ ਹੈ ਹੋਈ ਮਰਦਮਸ਼ੁਮਾਰੀ, ਤਾਂ ਉਦੋਂ ਅਮਰੀਕਾ ਦੀ ਆਬਾਦੀ ਸਿਰਫ 4 ਮਿਲੀਅਨ ਸੀ 1790 'ਚ, ਜੀ ਲਗਭਗ 250 ਸਾਲ ਪਹਿਲਾਂ। ਹੁਣ ਅਮਰੀਕਾ ਜਿਹੜਾ ਦੁਨੀਆ ਦਾ ਤੀਸਰਾ ਪੋਪੂਲੇਟਡ ਕੰਟਰੀ ਹੈ, ਚਾਈਨਾ, ਇੰਡੀਆ ਔਰ ਅਮਰੀਕਾ। ਲੇਕਿਨ 1790 ਦੇ ਵਿੱਚ ਸਾਰੇ 40 ਲੱਖ ਸੀ ਅਮਰੀਕਨ। ਜੀ 1834 ਦੇ ਵਿੱਚ ਬ੍ਰਿਟਿਸ਼ ਪਾਰਲੀਮੈਂਟ ਨੇ ਪਾਸ ਕੀਤਾ ਕਿ ਸਾਰਾ ਬ੍ਰਿਟਿਸ਼ ਅੰਪਾਇਰ ਜਿੱਥੇ ਜਿੱਥੇ ਵੀ ਹੈ ਉੱਥੋਂ ਗੁਲਾਮੀ ਖਤਮ ਕੀਤੀ ਜਾਂਦੀ ਹੈ, ਸਲੇਵਰੀ। 1867 'ਚ ਪਹਿਲੀ ਵਾਰੀ ਕਾਲਿਆਂ ਨੂੰ ਸਟੇਟ ਇਲੈਕਸ਼ਨ ਸਾਊਥ ਦੇ ਵਿੱਚ ਵੋਟ ਦਾ ਹੱਕ ਮਿਲਿਆ ਸਿਵਲ ਵਾਰ ਤੋਂ ਬਾਅਦ। 1936 ਦੇ ਵਿੱਚ ਹਿਟਲਰ ਨੇ 11ਵੀਂ ਓਲੰਪਿਕ ਗੇਮਸ ਜਿਹੜੀਆਂ ਨੇ ਉਹ ਬਰਲਿਨ ਦੇ ਵਿੱਚ ਉਹਨਾਂ ਦਾ ਉਦਘਾਟਨ ਕੀਤਾ। ਇਸ ਤੋਂ 3 ਸਾਲ ਬਾਅਦ ਹੀ ਫਿਰ ਸੈਕੰਡ ਵਰਲਡ ਵਾਰ ਸ਼ੁਰੂ ਹੋ ਗਿਆ। 1968 ਦੇ ਵਿੱਚ ਕੈਨੇਡਾ ਨੇ ਸਿਲਵਰ ਦੇ ਸਿੱਕੇ ਬੰਦ ਕੀਤੇ ਅਤੇ ਨਿਕਲ ਸ਼ੁਰੂ ਕੀਤਾ। ਜੀ 2006 ਦੇ ਵਿੱਚ ਫਿਡਾਲ ਕਾਸਟਰੋ ਨੇ ਆਪਣੀ ਗੱਦੀ ਛੱਡੀ ਔਰ ਆਪਣੇ ਭਰਾ ਰਾਉਲ ਨੂੰ ਸੱਤਾ ਸੌਂਪੀ। ਔਰ 2013 'ਚ ਰਸ਼ੀਆ ਨੇ, ਜਿਹੜਾ ਵਿਸਲ ਬਲੋਅਰ ਅਮਰੀਕਾ ਦਾ CIA ਲਈ ਕੰਮ ਕਰਨ ਵਾਲਾ ਐਡਵਰਡ ਸਨੋਡਨ ਸੀ, ਉਹਨੂੰ ਰਾਜਸੀ ਸ਼ਰਨ ਦਿੱਤੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਸਵਾਲ ਹੈ, ਭਾਰਤੀ ਫੌਜ ਦੇ ਨਵੇਂ ਬਣੇ ਜਨਰਲ ਸੁਹਾਗ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਸਿਰ ਵੱਢਣ ਵਾਲੀਆਂ ਹਰਕਤਾਂ ਦਾ ਭਾਰਤੀ ਫੌਜ ਕਰਾਰਾ ਜਵਾਬ ਦੇਵੇਗੀ। ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਤੁਸੀਂ ਇਸ ਬਾਰੇ? ਦੇਖੋ, ਇਹ ਜਿਹੜਾ ਨਵਾਂ ਜਰਨਲ ਬਣਿਆ ਬਿਕਰਮ ਸਿੰਘ ਰਿਟਾਇਰ ਹੋਇਆ, ਉਹਨੇ ਚਾਰਜ ਲਿਆ ਦਲਬੀਰ ਸਿੰਘ ਸੁਹਾਗ। ਜੀ ਬੜਾ ਕੰਟਰੋਵਰਸ਼ੀਅਲ ਸੀ, ਕਰਪਸ਼ਨ ਦੇ ਚਾਰਜ ਵੀ ਸੀ, ਪਰ ਪਿਛਲੀ ਸਰਕਾਰ ਨੇ ਕਲੀਅਰ ਕਰ ਦਿੱਤਾ। ਅਤੇ ਹੁਣ ਇਹ ਧਮਕੀਆਂ ਦੀ ਜ਼ਬਾਨ, ਕਿਉਂਕਿ ਗਾਰਡ ਆਫ ਆਨਰ ਲੈਣ ਤੋਂ ਬਾਅਦ ਉਹਨੇ ਕਿਹਾ ਕਿ ਜੀ ਇਹ 2013 'ਚ ਸਾਡੇ ਜਵਾਨਾਂ ਦਾ ਜਿਹੜਾ ਇੱਕ ਦਾ ਸਿਰ ਵੱਢਿਆ ਸੀ, ਇੱਕ ਦੀ ਬਾਡੀ ਮਿਊਟੀਲੇਟਡ ਸੀ,
ਪਰ ਹੁਣ ਜੇ ਇਵੇਂ ਹੋਇਆ ਤੇ ਆਵਰ ਰਿਸਪੌਂਸ ਵਿਲ ਬੀ ਇੰਟੈਂਸ, ਇਮੀਡੀਏਟ ਐਂਡ ਮੋਰ ਦੈਨ ਐਡਿਕੁਏਟ ਜੀ ਕਿ ਅਸੀਂ ਬਹੁਤ ਤੇਜ਼ੀ ਨਾਲ ਔਰ ਇੱਕਦਮ ਕਰਾਂਗੇ ਔਰ ਬਹੁਤ ਜ਼ਿਆਦਾ ਕਰਾਂਗੇ। ਹਾਲਾਂਕਿ ਇਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਜਨਰਲ ਵਿਕਰਮ ਸਿੰਘ ਨੇ ਪੱਤਰਕਾਰਾਂ ਨੂੰ ਜਿਹੜਾ ਉਹਨਾਂ ਦੇ ਸਵਾਲ ਦੇ ਜਵਾਬ 'ਚ ਕਿਹਾ, ਉਹਨੇ ਕਿਹਾ ਜਦੋਂ ਉਹ ਬੀਹੈਡਿੰਗ ਹੋਈਆਂ ਸੀ ਤੁਸੀਂ ਕੀ ਕੀਤਾ ਸੀ? ਉਹਨੇ ਕਿਹਾ ਸੀ ਜੀ ਆਵਰ ਰਿਸਪੌਂਸ ਵਾਜ਼ ਐਡਿਕੁਏਟ, ਅਸੀਂ ਕੀਤਾ ਸੀ ਰਿਸਪੌਂਸ। ਅਸੀਂ ਦੱਸ ਨਹੀਂ ਸਕਦੇ, ਇੱਕ ਟੈਕਨੀਕਲ ਲੈਵਲ ਹੁੰਦਾ ਹੈ, ਇੱਕ ਅੱਪਰ ਲੈਵਲ ਹੁੰਦਾ ਹੈ, ਇੱਕ ਕਮਾਂਡਰ ਕਰਦਾ, ਐਵੇਂ ਗੱਲਾਂ ਹੋ ਗਿਆ ਵੀ ਜੇ ਜਾਂ ਤਾਂ ਹੁਣ ਉਹ ਝੂਠ ਬੋਲ ਰਿਹਾ ਜਾਂ ਇਹ ਝੂਠ ਬੋਲ ਰਿਹਾ ਜੀ ਕਿ ਜੇ ਆਲਰੇਡੀ ਉਹਦੇ ਕਹਿਣ ਮੁਤਾਬਕ ਐਡਿਕੁਏਟ ਸੀ ਤਾਂ ਨਵਾਂ ਰਿਸਪੌਂਸ ਤੁਸੀਂ ਕੀ ਕਰੋਗੇ। ਪਰ ਇਹ ਹਾਂ ਉਹਨੂੰ ਪੁੱਛਿਆ ਜੀ, ਹਾਂ ਕਹਿੰਦਾ ਜੀ ਚੀਨ ਨਾਲ ਲੜਾਈ ਦੀਆਂ ਕੋਈ ਸੰਭਾਵਨਾਵਾਂ ਨਹੀਂ, ਪਾਕਿਸਤਾਨ ਬਾਰੇ ਗੱਲ ਗੋਲ-ਮੋਲ ਕਰ ਦਿੱਤੀ। ਹੁਣ ਇਹ ਸਮਝਦੇ ਨੇ ਵੀ ਪਾਕਿਸਤਾਨ ਦੇ ਕੋਲ ਨਿਊਕਲੀਅਰ ਨਹੀਂ ਹੈ, ਪਾਕਿਸਤਾਨ ਦੇ ਕੋਲ ਗੁੱਲੀ ਡੰਡਾ ਹੈ। ਜੀ ਔਰ ਹਾਲਾਂ ਅਜੇ ਕੁਛ ਹਫ਼ਤੇ ਪਹਿਲਾਂ ਜਿਹੜੀ ਸਟਾਕਹੋਮ ਆਰਗੇਨਾਈਜੇਸ਼ਨ ਹੈ ਦੁਨੀਆ ਦੇ ਵਿੱਚ ਜਿਹੜੀ ਕਿ ਇਹ ਰੱਖਦੀ ਹੈ ਕਿ ਵੀ ਕਿਹਦੇ ਕੋਲ ਕਿੰਨਾ ਨਿਊਕਲੀਅਰ, ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ, ਉਹਨਾਂ ਨੇ ਕਿਹਾ ਵੀ ਇੰਡੀਆ ਦੇ ਕੋਲ 90 ਤੋਂ 110 ਨਿਊਕਲੀਅਰ ਵਾਰਹੈਡ ਨੇ ਔਰ ਪਾਕਿਸਤਾਨ ਦੇ ਕੋਲ 100 ਤੋਂ 120 ਨੇ। ਹੁਣ ਇੰਡੀਆ ਨਾਲੋਂ 10 ਨਿਊਕਲੀਅਰ ਵਾਰਹੈਡ ਉਹਨਾਂ ਕੋਲ ਜ਼ਿਆਦਾ ਨੇ, ਮਿਜ਼ਾਈਲ ਸਿਸਟਮ ਹੈ, ਡਿਲੀਵਰੀ ਸਿਸਟਮ ਹੈ, ਤੁਸੀਂ ਕਿਹਨੂੰ ਧਮਕੀਆਂ ਦੇ ਰਹੇ ਹੋ? ਜੀ ਸੋ ਬਜਾਏ ਕਿ ਇਹ ਪੀਸ ਦੀ ਗੱਲ ਕਰਨ ਕਿ ਭਾਈ ਅਸੀਂ ਸ਼ਾਂਤੀ ਦੇ ਨਾਲ ਆਪਣੇ ਝਗੜੇ ਨਿਬੇੜਾਂਗੇ, ਪਰ ਇਹ ਹਿੰਦੂਤਵਾ ਮੈਂਟੈਲਿਟੀ ਹੈ, ਖੁਸ਼ ਕਰ ਰਹੇ ਕਿਉਂਕਿ ਪਿਛਲੀ ਸਰਕਾਰ ਨੇ ਬਣਾਇਆ, ਅਰੁਣ ਜੇਤਲੀ ਨੇ ਓਕੇ ਕੀਤਾ ਹੈ, ਜਨਰਲ VK ਸਿੰਘ ਮੰਨਦਾ ਨਹੀਂ ਸੀ ਔਰ ਹਿੰਦੂਤਵੀਆਂ ਨੂੰ ਖੁਸ਼ ਕਰ ਰਿਹਾ ਕਿ ਦੇਖੋ ਜੀ ਅਸੀਂ ਪਾਕਿਸਤਾਨ ਨੂੰ ਲੋਹੇ ਦੇ ਚਨੇ ਚਬਾ ਦਿਆਂਗੇ। ਜਦੋਂ ਮੌਕਾ ਆਉਂਦਾ ਉਹ ਚੀਨ ਦਾ ਤੁਸੀਂ ਮੰਨ ਰਹੇ ਹੋ, ਜੇਤਲੀ ਨੇ ਮੰਨਿਆ ਕਿ ਜੀ ਇੰਨੀ ਤਰੀਕ ਨੂੰ ਵਾਇਲੇਟ ਕੀਤਾ ਚਾਈਨਾ ਨੇ ਜਿਹੜਾ ਸਾਡਾ ਐਗਰੀਮੈਂਟ, ਉਧਰ ਤੁਸੀਂ ਮੂੰਹ ਨਹੀਂ ਕਰਦੇ। ਪਰ ਜੇ ਇੱਧਰ ਵੀ ਮੂੰਹ ਕਰੋਗੇ, ਮੂੰਹ ਭਨਾਓਗੇ, ਆਪ ਤਾਂ ਜਾਓਗੇ, ਦੂਸਰਿਆਂ ਦਾ ਵੀ ਬੇੜਾ ਗਰਕ ਕਰੋਗੇ। ਸੋ ਇਹ ਐਟੀਟਿਊਡ ਹੈ ਜਰਨਲ ਦਾ ਜਿਹੜਾ ਪਾਲਿਸੀ ਸਟੇਟਮੈਂਟ ਦੇ ਰਿਹਾ ਵੀ ਤੂੰ ਆਪਣਾ ਕੰਮ ਕਰ, ਜਿਸ ਕੰਮ ਲਈ ਤੁਸੀਂ ਲੱਗੇ ਹੋਏ ਹੋ, ਡਿਫੈਂਸ ਕੰਟਰੈਕਟ 'ਚੋਂ ਪੈਸੇ ਖਾਂਦੇ ਹੋ, ਪੈਨਸ਼ਨਾਂ ਗਿਣਦੇ ਹੋ, ਹੋਰ ਤੁਸੀਂ ਬੜਾ ਦੁਨੀਆ ਨੂੰ ਫਤਿਹ ਕੀਤਾ ਹੋਇਆ, ਤੁਸੀਂ ਤੁਹਾਡੀ ਕਰਤੂਤ ਪਤਾ ਹੀ ਹੈ ਵੀ ਕਿੰਨੇ ਕੁ ਜੋਗੇ ਹੋ ਤੁਸੀਂ। ਜੀ ਲੇਕਿਨ ਇੱਕ ਭੜਕਾਟ ਵਾਲਾ ਮਾਹੌਲ ਪੈਦਾ ਕੀਤਾ ਜਾ ਰਿਹਾ। ਜੀ ਡਾਕਟਰ ਸਾਹਿਬ ਬਿਲਕੁਲ। ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਸ਼ਾਹ ਹੁਸੈਨ ਜਿਹੜੇ ਲਹਿੰਦੇ ਪੰਜਾਬ ਦੇ ਕਵੀ ਨੇ ਉਹਨਾਂ ਦੇ ਜਿਹੜਾ ਕਪਲੇਟ ਨੂੰ ਚੁਣਿਆ, 2 ਕਪਲੇਟ ਨੇ ਜੀ। ਉਹ ਕਹਿੰਦੇ ਨੇ, ਲਿਖੀ ਲੋ ਕਲਮ ਦੀ ਕਾਦਰ ਨੀ ਮਾਏ ਮੋੜ ਜੇ ਸਕਨੀ ਹੈ ਮੋੜ, ਡੋਲੀ ਪਾਏ ਲੈ ਚੱਲੇ ਖੇੜੇ ਨਾ ਮੈਂ ਥੇ ਉਜਰ ਨਾ ਜੋਰ, ਰਾਂਝਣ ਸਾਨੂੰ ਕੁੰਡੀਆਂ ਪਾਈਆਂ ਦਿਲ ਵਿੱਚ ਲੱਗੀਆਂ ਜ਼ੋਰ, ਮੱਛੀ ਵਾਂਗੂ ਪਈ ਤੜਫਾਂ ਕਾਦਰ ਦੇ ਹੱਥ ਡੋਰ, ਕਹਿ ਹੁਸੈਨ ਫਕੀਰ ਸਾਈਂ ਦਾ ਖੇੜਿਆਂ ਦਾ ਕੂੜਾ ਸ਼ੋਰ। ਜੀ ਉਹੀ ਹੀਰ ਰਾਂਝਾ ਥੀਮ ਔਰ ਰੱਬ ਨਾਲ ਮਿਲਣ ਦੀ ਵਿਰਾਗ ਦੀ ਤਾਂਘ ਤੇ ਦੁਨੀਆ ਦਾ ਮਾਇਆ ਦਾ ਪ੍ਰਭਾਵ ਖੇੜੇ ਹੈ, ਰੱਬ ਦੀ ਤਾਂਘ ਜਿਹੜਾ ਹੈ ਉਹ ਰੱਬ ਦੇ ਨਾਲ ਮਿਲਣਾ, ਉਹ ਹੀਰ ਦਾ ਸਬੱਬ ਇਸਤੇਮਾਲ ਕੀਤਾ। ਪਰ ਨਾਲ ਹੀ ਇਹ ਕਿਹਾ ਵੀ ਇਹ ਕਲਮ ਦੀ ਕਾਦਰ, ਇਹ ਕਾਦਰ ਰੱਬ ਨੂੰ ਕਹਿੰਦੇ ਨੇ ਵੀ ਉਹਦੀ ਕਲਮ ਹੈ ਤੇ ਉਹ ਆਪਣੀ ਮਾਂ ਨੂੰ ਐਡਰੈਸ ਕਰਕੇ ਜਿਹੜਾ ਪੋਇਟਰੀ ਦਾ ਇੱਕ ਸਟਾਈਲ ਹੈ ਕਿ ਵੀ ਮੈਨੂੰ ਲੈ ਚੱਲੇ ਨੇ ਡੋਲੀ ਪਾ ਕੇ ਖੇੜੇ, ਮਾਏ ਜੇ ਤੂੰ ਮੋੜ ਸਕਦੀ ਹੈ ਤੇ ਮੈਨੂੰ ਮੋੜ ਲੈ, ਤੇ ਮੇਰੀ ਪ੍ਰੀਤ ਤਾਂ ਉਸ ਪਿਆਰੇ ਦੇ ਨਾਲ ਲੱਗੀ ਹੋਈ ਹੈ, ਮੈਂ ਤਾਂ ਉੱਥੋਂ ਟੁੱਟ ਨਹੀਂ ਸਕਦੀ, ਮੈਂ ਉਹਦੇ ਲਈ ਮੱਛੀ ਵਾਂਗ ਤੜਫਦੀ ਹਾਂ ਕਿ ਮੈਂ ਆਪਣੇ ਪਿਆਰੇ ਨੂੰ ਮਿਲਾਂ। ਪਰ ਇਹ ਵੀ ਨਿਰੰਕਾਰ ਦੇ ਹੱਥ ਹੈ ਕਿ ਕਿਹਨੂੰ ਉਹਨੇ ਆਪਣੇ ਗਲ ਨਾਲ ਲਾਣਾ, ਕਿਹਨੂੰ ਮਿਲਾਣਾ। ਕਹਿ ਹੁਸੈਨ ਫਕੀਰ ਸਾਈਂ ਦਾ ਖੇੜਿਆਂ ਦਾ ਕੂੜਾ ਸ਼ੋਰ, ਇਹ ਮਾਇਆ ਦੇ ਸ਼ੋਰ ਦੀ ਗੱਲ ਹੈ। ਤੇ ਨਾਲ ਹੀ ਉਹਨਾਂ ਦੀ ਲਿਖਤ ਇਸ ਗੱਲ ਦੇ ਉੱਤੇ ਫੋਕਸ ਕਰਦੀ ਹੈ, ਕਿਉਂ ਗੁਮਾਨ ਜਿੰਦ ਨਹੀਂ ਆਖਰ ਮਾਟੀ ਸਿਉਂ ਰਲ ਜਾਣਾ, ਮਾਟੀ ਸਿਉਂ ਰਲ ਜਾਣਾ ਤੈਂ ਤਾਂ ਸਰ ਪਰ ਦੁਨੀਆ ਜਾਣਾ, ਮੀਰ ਮਲਕ ਪਾਤਸ਼ਾਹ ਸ਼ਹਿਜ਼ਾਦੇ ਚੋਆ ਚੰਦਨ ਲਾਂਦੇ, ਖੁਸ਼ੀਆਂ ਵਿੱਚ ਰਹਿਣ ਮਤਵਾਲੇ ਨੰਗੀ ਪੈਰੀ ਜਾਂਦੇ, ਇਹ ਦਰਗਾਹ ਸੱਚੇ ਸਾਹਿਬ ਦੀ ਕੋਈ ਨਾ ਚੱਲਦਾ ਮਾਣਾ, ਆਪੋ ਆਪ ਜਵਾਬ ਪੁੱਛੀ ਸੀ ਕਹਿ ਹੁਸੈਨ ਫਕੀਰ ਨਿਮਾਣਾ। ਜੀ ਕਿ ਅਲਟੀਮੇਟਲੀ ਹਰ ਇੱਕ ਨੇ ਨੰਗੇ ਪੈਰ ਇਸ ਜਹਾਨ ਤੋਂ ਚਲੇ ਜਾਣੇ, ਉਹ ਬੇਸ਼ੱਕ ਕੋਈ ਮੀਰ ਹੋਏ, ਮਲਕ ਹੋਏ, ਪਾਤਸ਼ਾਹ ਹੋਏ, ਸ਼ਹਿਜ਼ਾਦਾ ਹੋਏ, ਚੋਆ ਚੰਦਨ ਜਿਹੜੀਆਂ ਅੱਡ ਅੱਡ ਖੁਸ਼ਬੂਆਂ ਨੇ ਉਹ ਜਿੰਨਾ ਮਰਜ਼ੀ ਸਰੀਰ ਦੇ ਉੱਤੇ ਤੁਸੀਂ ਲਾਈਆਂ ਹੋਣ, ਜਿੰਨਾ ਮਰਜ਼ੀ ਤੁਸੀਂ ਆਪਣੇ ਆਪ ਨੂੰ ਸ਼ਿੰਗਾਰਦੇ ਹੋਵੋ, ਜਿਵੇਂ ਬਾਬਾ ਫਰੀਦ ਨੇ ਕਿਹਾ ਵੀ
ਜੈ ਸਿਰ ਰਚ ਰਚ ਬਾਂਧਤ ਭਾਗ ਤੈ ਸਿਰ ਚੁੰਚ ਸਵਾਰੇ ਕਾਗ, ਕਿ ਜਿਨ੍ਹਾਂ ਦੇ ਉੱਤੇ ਅਸੀਂ ਬੜਾ ਘੰਟਿਆਂ ਬਾਅਦ ਸ਼ੀਸ਼ਿਆਂ ਸਾਹਮਣੇ ਖਲੋਂਦੇ ਹਾਂ, ਪੱਗਾਂ ਬੰਨ੍ਹਦੇ ਹਾਂ ਕਿ ਭਾਈ ਅਸੀਂ ਪਤਾ ਨਹੀਂ ਕੀ ਹੈ, ਸਿਰ ਹੰਕਾਰ ਦੇ ਨਾਲ ਉੱਚਾ ਕੀਤਾ ਹੁੰਦਾ ਕਿ ਅਲਟੀਮੇਟਲੀ ਉਹਨੂੰ ਕਾਂ ਜਿਹੜੇ ਨੇ ਉਹ ਚੁੰਝਾਂ ਹੀ ਮਾਰਦੇ ਨੇ, ਕਬਰ ਦੇ ਹਵਾਲੇ ਨਾਲ ਹੈ। ਇਸ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਚੰਗੇ ਕੱਪੜੇ ਨਾ ਪਾਓ ਜਾਂ ਸੋਹਣੀ ਦਸਤਾਰ ਨਾ ਸਜਾਓ, ਪਰ ਹੰਕਾਰ ਦੇ ਨਾਲ ਜੁੜਿਆ ਹੋਇਆ ਕਿ ਜਦੋਂ ਹੰਕਾਰ ਦੇ ਉੱਤੇ ਹੰਕਾਰ 'ਚ ਆ ਕੇ, ਜਿਵੇਂ ਗੁਰੂ ਅਰਜਨ ਸਾਹਿਬ ਨੇ ਫਰਮਾਇਆ ਕਿ ਗਰੀਬਾਂ ਉੱਪਰ ਜੇ ਖਿੰਝੈ ਦਾੜੀ ਪਾਰ ਬ੍ਰਹਮ ਸਾਗਨ ਮੈਂ ਸਾੜੀ, ਕਿ ਇਹ ਜਿਹੜਾ ਹੰਕਾਰ ਹੈ ਪਹਿਰਾਵੇ ਦਾ, ਅਹੁਦੇ ਦਾ, ਤੇ ਬਾਬਾ ਹੁਸੈਨ ਯਾਦ ਕਰਵਾਉਂਦੇ ਨੇ ਕਿ ਇਹ ਦਰਗਾਹ ਸੱਚੇ ਸਾਹਿਬ ਦੀ ਕੋਈ ਨਾ ਚੱਲਦਾ ਮਾਣਾ, ਉਸ ਦਰਗਾਹ 'ਚ ਫਿਰ ਤੁਹਾਡਾ ਜ਼ੋਰ ਨਹੀਂ ਚੱਲਦਾ ਜਿਹੜਾ ਤੁਸੀਂ ਦੁਨੀਆ ਚਲਾਉਂਦੇ ਹੋ। ਆਪੋ ਆਪ ਜਵਾਬ ਪੁੱਛੀ ਸੀ ਕਹਿ ਹੁਸੈਨ ਫਕੀਰ ਨਮਾਣਾ, ਕਿ ਅਲਟੀਮੇਟਲੀ ਤੂੰ ਰੱਬ ਦੇ ਸਾਹਮਣੇ ਅਕਾਊਂਟੇਬਲ ਹੋਏਗਾ, ਆਨਸਰੇਬਲ ਹੋਏਗਾ। ਸੋ ਹੁਣੇ ਹੀ ਇਸ ਗੱਲ ਦੀ ਅਕਲ ਕਰ ਲਈ ਹੈ, ਇਹੀ ਉਹ ਕਹਿ ਰਹੇ ਨੇ, ਸਾਨੂੰ ਹੀ ਕਹਿ ਰਹੇ ਨੇ ਵੈਸੇ। ਜੀ ਬਿਲਕੁਲ ਡਾਕਟਰ ਸਾਹਿਬ, ਇਸ ਤਰ੍ਹਾਂ ਲੈਂਦੇ ਹਾਂ ਅਸੀਂ ਆਪਣੇ ਵਿਊਅਰਸ ਕੋਲੋਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।